ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਦੇ ਉੱਤੇ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ। ਹਰਜੋਤ ਸਿੰਘ ਜੀ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਬ੍ਰੇਕਿੰਗ ਨਿਊਜ਼ ਲੈ ਕੇ ਹਾਜ਼ਰ ਹਾਂ। ਰਾਸ਼ਟਰਪਤੀ ਬਾਈਡਨ ਪ੍ਰੈਜ਼ੀਡੈਂਟ ਰੇਸ ਦੇ ਵਿੱਚੋਂ ਡ੍ਰੌਪ ਆਊਟ ਕਰ ਗਏ ਨੇ। ਹੁਣੇ ਉਹਨਾਂ ਨੇ ਕੁਝ ਸਮਾਂ ਪਹਿਲਾਂ ਇੱਕ ਟਵਿੱਟਰ ਦੇ ਉੱਤੇ, ਜੋ ਪਹਿਲਾਂ ਟਵਿੱਟਰ ਸੀ ਹੁਣ ਐਕਸ ਹਾਊਸ ਦੇ ਉੱਤੇ, ਚਿੱਠੀ ਲਿਖ ਕੇ ਸਾਰੇ ਹੀ ਅਮਰੀਕਨ ਨੂੰ ਸੰਬੋਧਨ ਕਰਦੇ ਹੋਏ ਕਿਹਾ ਵੀ ਉਹ ਹੁਣ ਇਸ ਪ੍ਰੈਜ਼ੀਡੈਂਟ ਰੇਸ ਚੋਂ ਜਿਹੜੀ 2024 ਦੇ ਵਿੱਚ ਨਵੰਬਰ 'ਚ ਇਲੈਕਸ਼ਨ ਹੋਣੀ ਆ ਉਸ ਦੇ ਵਿੱਚ ਉਹ ਨਹੀਂ ਹੋਣਗੇ। ਤੇ ਉਹਨਾਂ ਨੇ ਨਾਲ ਦੇ ਨਾਲ ਜਿਹੜੀ ਮੌਜੂਦਾ ਉਪ ਰਾਸ਼ਟਰਪਤੀ ਕਮਲਾ ਹੈਰਿਸ ਆ ਉਸ ਨੂੰ ਐਂਡੋਰਸ ਕਰ ਦਿੱਤਾ ਆ। ਪਿਛਲੇ ਵੀਕ, ਅੱਜ ਤੋਂ ਪੂਰੇ ਇੱਕ ਵੀਕ ਪਹਿਲਾਂ ਜਿਹੜੇ ਸਾਬਕਾ ਰਾਸ਼ਟਰਪਤੀ ਟਰੰਪ ਆ ਉਹਨਾਂ ਦੀ ਅਸੈਸੀਨੇਸ਼ਨ ਦਾ ਅਟੈਂਪਟ ਹੋਇਆ ਸੀ। ਉਸ ਤੋਂ ਪਹਿਲਾਂ ਜਿਹੜੇ ਰਾਸ਼ਟਰਪਤੀ ਬਾਈਡਨ ਹੁਣਾਂ ਦੀ ਡਿਬੇਟ ਦੇ ਵਿੱਚ ਜਿਸ ਤਰੀਕੇ ਦੀ ਪਰਫਾਰਮੈਂਸ ਰਹੀ ਸੀ, ਉਸ ਤੋਂ ਬਾਅਦ 'ਚ ਇਹਨਾਂ ਦੇ ਉਲਟ ਬਗਾਵਤੀ ਸੁਰਾਂ ਉੱਠ ਰਹੀਆਂ ਸੀ ਵੀ ਤੁਸੀਂ ਰੇਸ 'ਚੋਂ ਬਾਹਰ ਹੋ ਜਾਓ। ਉਸ ਤੋਂ ਬਾਅਦ 'ਚ ਕਹਿੰਦੇ ਜ਼ਰੂਰ ਰਹੇ ਵੀ ਮੈਂ ਹੀ ਨੋਮੀਨੀ ਆ, ਮੈਂ ਪ੍ਰੈਜ਼ੀਡੈਂਟ ਦੀ ਰੇਸ ਦੇ ਵਿੱਚ ਰਹੂੰਗਾ, ਟਰੰਪ ਨੂੰ ਅਸੀਂ ਹਰਾਉਣਾ ਆ। ਪਰ ਅੱਜ ਇਵੈਂਚੁਅਲੀ ਇਹਨਾਂ ਨੇ 21 ਜਿਹੜੀ ਆ ਜੁਲਾਈ ਨੂੰ ਐਤਵਾਰ ਦੇ ਦਿਨ ਆਪਣਾ ਪ੍ਰੈਜ਼ੀਡੈਂਟ ਰੇਸ ਦੇ ਵਿੱਚੋਂ ਬਾਹਰ ਹੋਣ ਦਾ ਫੈਸਲਾ ਕਰ ਲਿਆ ਆ। ਬਿਲਕੁਲ, ਪਿਛਲੇ ਕਈ ਦਿਨਾਂ ਤੋਂ ਪ੍ਰੈਜ਼ੀਡੈਂਟ ਜੋ ਬਾਈਡਨ ਉਹਨਾਂ ਦੇ ਉੱਤੇ ਪ੍ਰੈਸ਼ਰ ਸੀ ਬਹੁਤ ਸਾਰੇ। ਹੁਣ ਕਾਂਗਰਸ ਦੇ ਡੈਮੋਕ੍ਰੇਟ ਜਿਹੜੇ ਕਾਂਗਰਸਮੈਨ ਜਾਂ ਕਾਂਗਰਸਵੂਮਨ ਆ ਉਹ ਵੀ ਇਸ ਹੱਕ 'ਚ ਆ ਗਏ ਸੀ ਵੀ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੂੰ ਹੁਣ ਸਟੈਪ ਡਾਊਨ ਕਰ ਦੇਣਾ ਚਾਹੀਦਾ ਹੈਗਾ। ਸੋ ਫਾਈਨਲੀ ਅੱਜ ਉਹਨਾਂ ਨੇ ਚਿੱਠੀ ਲਿਖੀ ਹੈਗੀ ਆ ਜਿਹਦੇ ਵਿੱਚ ਉਹਨਾਂ ਨੇ ਇਹ ਕਿਹਾ ਵੀ ਮੇਰੇ ਸਮੇਂ ਦੇ ਦੌਰਾਨ ਇਕੋਨਮੀ ਬੜੀ ਉੱਪਰ ਗਈ ਹੈਗੀ ਆ, ਸਟਰੋਂਗ ਇਕੋਨਮੀ ਹੈਗੀ ਆ, ਅਸੀਂ ਹਿਸਟੋਰਿਕ ਇਨਵੈਸਟਮੈਂਟ ਬਣਾਈਆਂ ਹੈਗੀਆਂ, ਰੀਬਿਲਡਿੰਗ ਆਵਰ ਨੇਸ਼ਨ ਅਤੇ ਹੋਰ ਬਹੁਤ ਕੁਛ ਜਿਹੜਾ ਉਹਨਾਂ ਨੇ ਉਹਦੇ ਵਿੱਚ ਲਿਖਿਆ ਹੈਗਾ। ਅਤੇ ਨਾਲ ਦੀ ਨਾਲ ਉਹਨਾਂ ਨੇ ਕਮਲਾ ਦੇਵੀ ਹੈਰਿਸ ਨੂੰ ਜਿਹੜਾ ਆ ਕਿਹਾ ਆ ਵੀ ਮੈਂ ਉਹਨਾਂ ਨੂੰ ਜਿਹੜਾ ਆ ਉਹਨਾਂ ਦਾ ਨਾਮ ਅੱਗੇ ਲੈ ਕੇ ਆਉਣਾ ਹੈਗਾ। ਅਤੇ ਕਮਲਾ ਦੇਵੀ ਹੈਰਿਸ ਨੇ ਵੀ ਕਹਿ ਦਿੱਤਾ ਆ ਵੀ ਮੈਂ ਆਪਣੀ ਜਿਹੜੀ ਪੋਜੀਸ਼ਨ ਆ ਉਹ ਅਰਨ ਕਰੂੰਗੀ। ਸੋ ਬਹੁਤ ਸਾਰੇ ਜਿਹੜੇ ਡੈਮੋਕਰੇਟ ਜਾਂ ਪ੍ਰੋਗਰੈਸਿਵ ਡੈਮੋਕਰੇਟਸ ਹੈਗੇ ਆ ਉਹ ਵੀ ਹੁਣ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਆ ਗਏ ਆ। ਜਿੱਦਾਂ ਜੈਪਾਲ ਹੈਗੀ ਆ ਪਮੇਲਾ, ਉਹਨਾਂ ਨੇ ਵੀ ਸਟੇਟਮੈਂਟ ਜਾਰੀ ਕਰ ਦਿੱਤੀ ਆ। ਐਲਿਜ਼ਾਬੈਥ ਵਾਰਨ ਨੇ ਵੀ ਕਿਹਾ ਵੀ ਮੈਂ ਕਮਲਾ ਹੈਰਿਸ ਦੇ ਹੱਕ ਦੇ ਵਿੱਚ ਹੈਗੀ ਆ। ਇਹ ਇੱਕ ਵਾਰੀ ਫੇਰ ਟਰੰਪ ਹੁਣਾਂ ਦਾ ਮੁਕਾਬਲਾ ਮੈਚ ਆ ਉਹ ਇੱਕ ਲੇਡੀ ਕੈਂਡੀਡੇਟ ਦੇ ਨਾਲ ਹੋ ਸਕਦਾ ਆ। ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਕਿਹਾ ਵੀ ਮੈਂ ਨੋਮੀਨੇਸ਼ਨ ਅਸੈਪਟ ਨਹੀਂ ਕਰੂੰਗਾ। ਜਿਹੜੀ ਅਗਲੇ ਮਹੀਨੇ ਡੈਮੋਕ੍ਰੇਟ ਪਾਰਟੀ ਦੀ ਕਨਵੈਨਸ਼ਨ ਹੋਣੀ ਆ, ਪਿਛਲੇ ਵੀਕ ਦੇ ਵਿੱਚ ਟਰੰਪ ਹੁਣਾਂ ਨੂੰ ਰਿਪਬਲਿਕਨ ਨੋਮੀਨੇਸ਼ਨ ਮਿਲੀ ਆ ਜਿਹੜੀ ਉਹਨਾਂ ਨੇ ਅਸੈਪਟ ਕੀਤੀ ਸੀਗੀ। ਜਿਹੜੇ ਬਾਈਡਨ ਹੁਣਾਂ ਨੇ ਕਿਹਾ ਵੀ ਮੇਰੇ ਕਾਰਜਕਾਲ ਦੇ ਵਿੱਚ ਸੀਨੀਅਰਸ ਦੇ ਲਈ ਪ੍ਰਸਕ੍ਰਿਪਸ਼ਨ ਕਾਸਟ ਆ ਉਹਨਾਂ ਨੂੰ ਮੈਂ ਘਟਾਇਆ, ਅਫੋਰਡੇਬਲ ਹੈਲਥ ਕੇਅਰ ਨੂੰ ਹੋਰ ਜ਼ਿਆਦਾ ਐਕਸਪੈਂਡ ਕੀਤਾ। ਪਹਿਲੀ ਵਾਰੀ 30 ਸਾਲਾਂ ਦੇ ਵਿੱਚ ਕੋਈ ਗਨ ਸੇਫਟੀ ਲਾ ਆ ਉਸ ਨੂੰ ਪਾਸ ਹੋਇਆ। ਅਫਰੀਕਨ ਅਮਰੀਕਨ ਵੂਮਨ ਨੂੰ ਪਹਿਲੀ ਵਾਰ ਸੁਪਰੀਮ ਕੋਰਟ ਦੇ ਉੱਤੇ ਅਪੁਆਇੰਟ ਕੀਤਾ ਗਿਆ ਅਤੇ ਬਹੁਤ ਸਾਰੇ ਕਲਾਈਮੇਟ ਲੈਜਿਸਲੇਸ਼ਨ ਪਾਸ ਹੋਏ। ਬਾਈ ਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਜਿਹੜਾ ਆ ਉਹਨਾਂ ਨੇ ਪਾਸ ਜਿਹੜਾ ਉਹ ਕੀਤਾ। ਅਤੇ ਕਹਿੰਦੇ ਨਾਲ ਹੀ ਉਹਨਾਂ ਨੇ ਇਹ ਕਿਹਾ ਵੀ ਉਹ ਨੇਸ਼ਨ ਨੂੰ ਵੀ ਸੰਬੋਧਨ ਕਰਨਗੇ, ਡਿਟੇਲ ਦੱਸਣਗੇ ਵੀ ਉਹਨਾਂ ਨੇ ਇਹ ਜਿਹੜਾ ਡਿਸੀਜਨ ਆ ਉਹ ਕਿਉਂ ਲਿਆ। ਸਿਹਤ ਨੂੰ ਦੇਖਦੇ ਹੋਏ ਅਤੇ ਨਾਲ ਦੇ ਨਾਲ ਡੈਮੋਕ੍ਰੇਟ ਪਾਰਟੀ ਦੇ ਹੀ ਦਬਾਅ ਨੂੰ ਦੇਖਦੇ ਹੋਏ ਉਹਨਾਂ ਨੇ ਲੱਗਦਾ ਵੀ ਇਹ ਫੈਸਲਾ ਲੈਣਾ ਪਿਆ। ਹਰਜੋਤ ਸਿੰਘ ਜੀ, ਵੱਡੀ ਜਿਹੜੀ ਗੱਲ ਆ ਸਰੋਤਿਆਂ ਦਰਸ਼ਕਾਂ ਨੂੰ ਦੱਸ ਜਾਈਏ, ਵੱਡੀ ਗੱਲ ਇਹ ਆ ਵੀ ਜਿਹੜੇ ਲੋਕਾਂ ਨੇ, ਮਿਲੀਅਨਸ ਆਫ ਲੋਕਾਂ ਨੇ ਬਾਈਡਨ ਹੁਣਾਂ ਦੇ ਲਈ ਪ੍ਰਾਇਮਰੀ 'ਚ ਵੋਟਾਂ ਪਾਈਆਂ, ਕੀ ਉਹ ਠੱਗੇ ਮਹਿਸੂਸ ਕਰਨਗੇ ਜਾਂ ਉਹ ਸੋਚ ਰਹੇ ਆ ਵੀ ਬਾਈਡਨ ਹੁਣਾਂ ਨੇ ਸਹੀ ਫੈਸਲਾ ਲੈ ਲਿਆ ਆ। ਇਸ ਦੇ ਉੱਤੇ ਹੁਣ ਚਰਚਾਵਾਂ, ਬਹੁਤ ਚੀਜ਼ਾਂ ਜਿਹੜੀਆਂ ਉਹ ਚੱਲਣਗੀਆਂ। ਸਿਹਤ ਨੂੰ ਲੈ ਕੇ ਤਾਂ ਬਹੁਤ ਜ਼ਿਆਦੀਆਂ ਚਰਚਾਵਾਂ ਇਹਨਾਂ ਦੀਆਂ ਚੱਲ ਰਹੀ ਸੀ। ਕਦੀ ਪੌੜੀਆਂ ਤੋਂ ਡਿੱਗ ਪੈਂਦੇ ਸੀ, ਡਿਬੇਟ ਦੇ ਵਿੱਚ ਆਪਣੀ ਚੇਨ ਆਫ ਥਾਟ ਲੂਜ਼ ਕਰ ਜਾਂਦੇ ਸੀ, ਜਾਂ ਹੋਰ ਗੱਲਾਂ ਦੇ ਵਿੱਚ ਵੀ ਇਹ ਸਾਰੀਆਂ ਚੀਜ਼ਾਂ ਬਾਈਡਨ ਹੁਣਾਂ ਨੇ ਨਾਲ ਦੇਖੀਆਂ। ਸੋ ਇਵੈਂਚੁਅਲੀ ਦਬਾਅ ਦੇ ਅਧੀਨ ਆਉਂਦੇ ਹੋਏ ਉਹਨਾਂ ਨੇ ਇਹ ਫੈਸਲਾ ਲਿਆ। ਪਿਛਲੇ ਸਮੇਂ ਦੇ ਵਿੱਚ ਇਹ ਵੀ ਆਪਾਂ ਦੇਖਿਆ ਸੀਗਾ ਵੀ ਸ਼ਾਇਦ ਓਬਾਮਾ ਹੁਣਾਂ ਨੇ ਵੀ ਇਹਨਾਂ ਨੂੰ ਕਾਲਾਂ ਕੀਤੀਆਂ। ਚੱਕ ਸ਼ੂਮਰ, ਹਕੀਮ ਜੈਫਰੀਜ਼, ਨੈਂਸੀ ਪਲੋਸੀ, ਸਾਰਿਆਂ ਨੇ ਹੀ ਜਿਹੜੇ ਆ ਮੈਨੂੰ ਲੱਗਦਾ 3 ਦਰਜਨ ਤਕਰੀਬਨ ਉਸ ਤੋਂ ਵੀ ਵੱਧ ਡੈਮੋਕ੍ਰੇਟਸ ਜਿਹੜੇ ਆ ਉਹਨਾਂ ਨੇ ਬਾਈਡਨ ਹੁਣਾਂ ਨੂੰ ਰੇਸ 'ਚੋਂ ਬਾਹਰ ਹੋਣ ਦੇ ਲਈ ਆਖਿਆ। ਕਿ ਵਾਕਿਆ ਹੀ ਹੁਣ ਕਮਲਾ ਹੈਰਿਸ ਕੈਂਡੀਡੇਟ ਹੋਊਗੀ, ਇਸ ਦੇ ਉੱਤੇ ਸਵਾਲ ਆ। ਹਿਲਰੀ ਕਲਿੰਟਨ ਨਹੀਂ ਆ ਜਾਊਗੀ
ਗੈਵਿਨ ਨਿਊਸਮ ਆਊਗਾ, ਮਿਸ਼ੇਲ ਓਬਾਮਾ ਦਾ ਨਾਮ, ਬੜੇ ਨਾਮ ਜਿਹੜੇ ਉਹ ਆਉਣਗੇ। ਪਰ ਪ੍ਰੈਜ਼ੀਡੈਂਟ ਬਾਈਡਨ ਨੇ ਉਪ ਰਾਸ਼ਟਰਪਤੀ ਕਮਲਾ ਹੈਰਿਸ ਨੂੰ ਜਿਹੜਾ ਉਹ ਰਾਸ਼ਟਰਪਤੀ ਦੇ ਲਈ ਕੈਂਡੀਡੇਸੀ ਦੇ ਲਈ ਕੈਂਡੀਡੇਟ ਦੇ ਤੌਰ ਦੇ ਉੱਤੇ ਡੈਮੋਕ੍ਰੇਟ ਪਾਰਟੀ ਦੇ ਲਈ ਅੰਡੋਰਸ ਜਿਹੜਾ ਉਹ ਕਰ ਦਿੱਤਾ। ਹੁਣ ਉਹਦੇ ਪਿੱਛੇ ਜਿਹੜੇ ਸਾਰੇ ਜਾਣੇ ਆਉਣਗੇ, ਮੈਨੂੰ ਨਹੀਂ ਲੱਗਦਾ ਇਸ ਤੋਂ ਇਲਾਵਾ ਹੁਣ ਕਮਲਾ ਹੈਰਿਸ ਤੋਂ ਇਲਾਵਾ ਕੋਈ ਹੋਰ ਨਾਮ ਸ਼ਾਇਦ ਆਵੇ। ਲੱਗਦਾ ਵੀ ਇਸ ਦੇ ਉੱਤੇ ਮੋਹਰ ਲੱਗ ਸਕਦੀ ਆ। ਸੋ ਆਉਣ ਵਾਲੇ ਸਮੇਂ ਤੇ ਦੇਖਣਾ ਪਊਗਾ ਕਿਹੜਾ ਵਾਈਸ ਪ੍ਰੈਜ਼ੀਡੈਂਸ਼ੀਅਲ ਕੈਂਡੀਡੇਟ ਡੈਮੋਕ੍ਰੈਟਿਕ ਪਾਰਟੀ ਵੱਲੋਂ ਹੋਊਗਾ। ਪ੍ਰੈਜ਼ੀਡੈਂਟ ਜੋ ਬਾਈਡਨ ਹੁਣੀ ਆਉਣ ਵਾਲੇ ਹਫਤੇ ਦੇ ਵਿੱਚ ਨੇਸ਼ਨ ਨੂੰ ਐਡਰੈਸ ਕਰਨਗੇ, ਉਹਦੇ 'ਚੋਂ ਰੀਜ਼ਨ ਵੀ ਦੱਸਣਗੇ ਵੀ ਮੈਂ ਕਿਉਂ ਸਟੈਪ ਡਾਊਨ ਕੀਤਾ ਹੈ। ਹਾਲਾਂਕਿ ਉਹਨਾਂ ਨੇ ਇਹ ਕਿਹਾ ਵੀ ਪਾਰਟੀ ਕਰਕੇ, ਮੁਲਕ ਕਰਕੇ ਮੈਂ ਜਿਹੜਾ ਕਰ ਰਿਹਾ ਹੈਗਾ। ਸੋ ਆਉਣ ਵਾਲੀ ਨਵੰਬਰ ਦੀ ਜਿਹੜੀ ਇਲੈਕਸ਼ਨ ਹੈਗੀ ਆ US ਦੇ ਪ੍ਰੈਜ਼ੀਡੈਂਟ ਦੀ, ਉਹ ਪ੍ਰੈਜ਼ੀਡੈਂਟ ਸਾਬਕਾ ਪ੍ਰੈਜ਼ੀਡੈਂਟ ਡੋਨਲਡ ਟਰੰਪ ਤੇ ਮੌਜੂਦਾ ਵਾਈਸ ਪ੍ਰੈਜ਼ੀਡੈਂਟ ਜੋ ਕੈਂਡੀਡੇਟ ਹੋਣਗੇ ਪ੍ਰੈਜ਼ੀਡੈਂਸ਼ੀਅਲ ਕਮਲਾ ਦੇਵੀ ਹੈਰਿਸ ਦੇ ਵਿਚਕਾਰ ਹੋਵੇਗੀ। ਕਮਲਾ ਹੈਰਿਸ ਦੇ ਬਾਰੇ ਵੀ ਦੱਸ ਜਾਈਏ, ਕੈਲੀਫੋਰਨੀਆ ਦੀ ਅਟਾਰਨੀ ਜਨਰਲ ਰਹੀ ਆ। ਅਟਾਰਨੀ ਜਨਰਲ ਹੁੰਦਿਆਂ ਹੋਇਆਂ ਸਿੱਖਾਂ ਦੇ ਨਾਲ ਉਹਦਾ ਸੰਬੰਧ ਇਸ ਤਰੀਕੇ ਦਾ ਰਿਹਾ ਆ ਵੀ ਇੱਥੇ ਸਾਡੇ ਇੱਕ ਦਸਤਾਰਧਾਰੀ ਕਰੈਕਸ਼ਨਲ ਆਫਿਸਰ ਕੰਮ ਕਰਨਾ ਚਾਹੁੰਦੇ ਸੀ, ਪਰ ਉਸ ਦੇ ਉਲਟ ਸਟੇਟ ਵੱਲੋਂ ਉਹਨਾਂ ਨੇ ਜਿਹੜਾ ਉਹ ਲੜਿਆ ਸੀਗਾ, ਕੇਸ ਵੀ ਜਿਹੜਾ ਉਹ ਲੜਿਆ ਸੀ। ਫਿਰ ਇਹ ਸੈਨੇਟਰ ਵੀ ਜਿਹੜੇ ਆ ਕੈਲੀਫੋਰਨੀਆ ਦੇ ਲਈ ਰਹੇ ਆ ਤੇ ਪਿਛਲੇ 3.5 ਸਾਲ ਤੋਂ ਉਪ ਰਾਸ਼ਟਰਪਤੀ ਦੇ ਅਹੁਦੇ ਦੇ ਉੱਤੇ ਜਿਹੜਾ ਉਹ ਰਹੇ ਨੇ। ਇਹਦੇ 'ਚ ਐਡ ਕਰਦਾ ਜਾਵਾਂ ਰਾਜਕਰਮੀ ਸਿੰਘ, ਜਦੋਂ ਕਮਲਾ ਦੇਵੀ ਹੈਰਿਸ ਅਟਾਰਨੀ ਜਨਰਲ ਸੀਗੇ ਕੈਲੀਫੋਰਨੀਆ ਦੇ, ਉਹਨਾਂ ਨੇ ਇੱਕ ਦਸਤਾਰਧਾਰੀ ਸਿੱਖ ਦੇ ਅਗੇਂਸਟ ਜਿਹੜਾ ਸਟੈਂਡ ਲਿਆ ਸੀ, ਕਿਉਂਕਿ ਯੂਨੀਅਨਸ ਅਗੇਂਸਟ ਸੀਗੀਆਂ, ਕਿਉਂਕਿ ਉਹ ਕਰੈਕਸ਼ਨਲ ਆਫਿਸਰ ਦੇ ਲਈ 22 ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਜਿਨ੍ਹਾਂ ਦੇ ਵਿੱਚ ACLU ਵੀ ਸੀ, ਉਹਨਾਂ ਨੇ ਕੇਸ ਲੜਿਆ ਤੇ ਉਹ ਸਿੱਖ ਕੇਸ ਜਿੱਤਿਆ ਤੇ ਬਾਅਦ ਦੇ ਵਿੱਚ ਉਸਨੇ ਜੌਬ ਜੁਆਇਨ ਵੀ ਕੀਤੀ ਜਾਂ ਕਰੈਕਸ਼ਨਲ ਆਫਿਸਰ ਦੇ ਜਿਹੜਾ ਉਹ ਤੌਰ ਦੇ ਉੱਤੇ ਸੀਗਾ। ਸੋ ਬਾਈਡਨ ਉਹਨਾਂ ਨੇ ਕਿਹਾ ਵੀ 3.5 ਸਾਲ ਤੱਕ ਮੈਂ ਇਸ ਅਹੁਦੇ ਤੇ ਰਿਹਾ ਆ, ਅਸੀਂ ਬਹੁਤ ਜ਼ਿਆਦਾ ਪ੍ਰੋਗਰੈਸ ਕੀਤੀ ਆ। ਜਿਹੜਾ ਅਖੀਰਲੇ ਸਮਾਂ ਰਹਿ ਗਿਆ ਉਹਨਾਂ ਦੇ ਕਾਰਜਕਾਲ ਦਾ, ਉਹ ਐਜ਼ ਏ ਪ੍ਰੈਜ਼ੀਡੈਂਟ ਦੀਆਂ ਸੇਵਾਵਾਂ ਉਸ ਦੇ ਉੱਤੇ ਜ਼ੋਰ ਲਾਉਣਗੇ ਤੇ ਇਹਨਾਂ ਨੇ ਇਹ ਫੈਸਲਾ ਜਿਹੜਾ ਹੁਣ ਲੈ ਲਿਆ ਆ। ਉਹ ਕਹਿੰਦੇ ਵੀ ਆਓ ਸਾਰੇ ਜਣੇ ਇਕੱਠੇ ਹੋਈਏ ਕਮਲਾ ਹੈਰਿਸ ਦੇ ਨਾਲ ਤੇ ਟਰੰਪ ਨੂੰ ਜਿਹੜਾ ਉਹ ਹਰਾਈਏ। ਓਬਵੀਅਸਲੀ ਡੈਮੋਕ੍ਰੇਟ ਪਾਰਟੀ ਵੱਲੋਂ ਉਹਨਾਂ ਨੇ ਆਪਣਿਆਂ ਨੂੰ ਜਿਹੜਾ ਉਹ ਸੰਬੋਧਨ ਕਰਦੇ ਹੋਏ ਜਿਹੜਾ ਉਹ ਆਖਿਆ ਆ। ਸੋ ਵੱਡੀ ਚੇਂਜ ਜਿਹੜੀ ਉਹ ਆ ਗਈ ਆ। ਐਵਰੀ ਵੀਕ ਕੈਲੀਫੋਰਨੀਆ ਦੇ ਵਿੱਚ ਤੇ ਅਮਰੀਕਾ ਦੇ ਵਿੱਚ ਰਾਜਨੀਤੀ ਜਿਹੜੀ ਉਹ ਚੇਂਜ ਹੋ ਰਹੀ ਆ। ਤੇ ਅੱਜ ਵੱਡੀ ਜਿਹੜੀ ਗੱਲ ਹੋਈ ਆ, ਮੌਜੂਦਾ ਰਾਸ਼ਟਰਪਤੀ ਜੋ ਕਿ ਰੀ-ਇਲੈਕਸ਼ਨ ਸੀਕ ਕਰ ਰਹੇ ਸੀਗੇ, ਉਹਨਾਂ ਨੂੰ ਆਪਣੀ ਹੀ ਪਾਰਟੀ ਦੇ ਦਬਾਅ, ਲੋਕਾਂ ਦੇ ਦਬਾਅ, ਸਿਹਤ ਦੇ ਚੱਲਦਿਆਂ ਆਪਣੇ ਲਾਂਭੇ ਹੋਣਾ ਪਿਆ ਆ। ਉਹਨਾਂ ਦਾ ਬੋਰੀ ਬਿਸਤਰਾ ਇੱਕ ਹਿਸਾਬ ਦੇ ਨਾਲ ਅਗਲੀ ਇਲੈਕਸ਼ਨ ਦੇ ਵਿੱਚੋਂ ਗੋਲ ਕਰ ਦਿੱਤਾ ਗਿਆ ਆ ਤੇ ਉਹਨਾਂ ਨੂੰ ਰੇਸ ਚੋਂ ਬਾਹਰ ਹੋਣਾ ਪਿਆ ਆ। ਉਹਨਾਂ ਨੇ ਸਾਈਡ ਤੇ ਹੋ ਗਏ। ਬੜੀ ਇੰਟਰਸਟਿੰਗ ਚੀਜ਼ ਹੋਈ ਆ, ਮੈਨੂੰ ਲੱਗਦਾ ਸ਼ਾਇਦ ਇਹ ਸੈਕੰਡ ਟਾਈਮ ਹੋਇਆ USA ਦੀ ਹਿਸਟਰੀ 'ਚ ਪ੍ਰਾਇਮਰੀ ਇਲੈਕਸ਼ਨ ਹੋ ਚੁੱਕੀ ਆ ਜਿੱਥੇ 100 ਦਿਨ ਤੋਂ ਘੱਟ ਦਾ ਜਾਂ ਵਕਤ ਰਹਿ ਗਿਆ ਆ। ਸੋ ਹੁਣ ਡੈਮੋਕ੍ਰੈਟਿਕ ਨੈਸ਼ਨਲ ਕਨਵੈਨਸ਼ਨ ਹੋਣੀ ਆ, ਉੱਥੇ ਜਿਹੜੇ ਡੈਮੋਕ੍ਰੇਟ ਡੈਲੀਗੇਟਸ ਹੋਊਗੇ ਉਹ ਹੁਣ ਕਮਲਾ ਹੈਰਿਸ ਦੇ ਹੱਕ ਵਿੱਚ ਆਉਂਦੇ ਆ ਜਾਂ ਕੀ ਸਟੈਂਡ ਹੋਊਗਾ। ਮੈਨੂੰ ਲੱਗਦਾ ਬਹੁਤ ਜ਼ਿਆਦਾ ਤਮਾਸ਼ਾ ਵੀ ਹੋਊਗਾ, ਕੀ ਪਤਾ ਕਿਹਦਾ ਨਾਮ ਜਿਹੜਾ ਉਸ ਦੇ ਵਿੱਚ ਆ ਜਾਣਾ। ਹਰ ਇੱਕ ਸੋਚ ਰਿਹਾ ਹੋਊਗਾ ਵੀ ਸ਼ਾਇਦ ਮੇਰਾ ਨੰਬਰ ਆ ਜਾਵੇ। ਹੋ ਸਕਦਾ ਮਿਸ਼ੀਗਨ ਦੀ ਗਵਰਨਰ ਸੋਚ ਰਹੀ ਹੋਵੇ ਵੀ ਮੇਰਾ ਨੰਬਰ ਜਿਹੜਾ ਐਜ਼ ਏ ਵਾਈਸ ਪ੍ਰੈਜ਼ੀਡੈਂਟ ਆ ਜਾਊਗਾ। ਕਿ ਦੋਨੋਂ ਫੀਮੇਲਸ ਜਿਹੜੀਆਂ ਆ ਉਹ ਇਸ ਵਾਰ ਡੈਮੋਕ੍ਰੇਟ ਪਾਰਟੀ ਦੀ ਜਿਹੜੀ ਟਿਕਟ ਦੇ ਉੱਤੇ ਹੋ ਸਕਦੀਆਂ ਆ, ਜਾਂ ਇਸ ਦੇ ਨਾਲ ਕੋਈ ਸਵਿੰਗ ਸਟੇਟ ਦੇ ਵਿੱਚੋਂ। ਕਿ ਆਸਰਾ ਹੀ ਇਹੀ ਆ, ਪੈਨਸਿਲਵੇਨੀਆ, ਓਹਾਇਓ ਦੇ ਵਿੱਚੋਂ JD ਵੈਂਸ ਨੂੰ ਟਰੰਪ ਉਹਨਾਂ ਨੇ ਚੁਣਿਆ, ਉਹ ਸਵਿੰਗ ਸਟੇਟ ਆ। ਹੋ ਸਕਦਾ ਵੀ ਪੈਨਸਿਲਵੇਨੀਆ ਦੇ ਵਿੱਚੋਂ ਕਿਸੇ ਇੱਕ ਨੂੰ ਜਿਹੜਾ ਉਹ ਚੁਣਿਆ ਜਾਵੇ, ਜਾਂ ਉਸ ਇਲਾਕੇ ਦੇ ਵਿੱਚੋਂ ਉਹਨਾਂ ਸੂਬਿਆਂ ਦੇ ਵਿੱਚ ਚੁਣਿਆ ਜਾਵੇ ਜਿੱਥੇ ਦੀ ਸਵਿੰਗ ਵੋਟ ਦੀ ਇਸ ਟਾਈਮ ਜ਼ਰੂਰਤ ਹੈਗੀ ਆ ਡੈਮੋਕ੍ਰੇਟ ਪਾਰਟੀ ਨੂੰ, ਜੇ ਉਹ ਟੱਕਰ ਦੇਣਾ ਚਾਹੁੰਦੇ ਆ ਟਰੰਪ ਨੂੰ। ਕੱਲ੍ਹ ਤੱਕ ਪਤਾ ਲੱਗਣ ਗਿਆ ਵੀ ਨਵੀਆਂ ਪੋਲਸ ਕੀ ਆਖਦੀਆਂ ਨੇ, ਕੀ ਜਿਹੜਾ ਕਮਲਾ ਹੈਰਿਸ ਦੇ ਨਾਲ ਟਰੰਪ ਉਹਨਾਂ ਦੀ ਜਿਹੜੀ ਹੈਡ ਟੂ ਹੈਡ ਟੱਕਰ ਦੇ ਵਿੱਚ ਕੌਣ ਜਿੱਤਦਾ ਆ, ਕੌਣ ਜਿਹੜਾ ਉਹ ਹਾਰਦਾ ਹੈ। ਪਰ ਮੌਜੂਦਾ ਪੋਲਸ ਦੇ ਵਿੱਚ ਟਰੰਪ ਹੁਣੀ ਅਜੇ ਵੀ ਜਿਹੜੇ ਲੀਡਸ ਦੇ ਵਿੱਚ ਨਜ਼ਰ ਆ ਰਹੇ ਆ। ਬਾਈਡਨ ਹੁਣਾਂ ਦੇ ਰੇਸ ਚੋਂ ਬਾਹਰ ਹੋਣ ਦੇ ਉੱਤੇ ਕਈ ਜਿਹੜੇ ਡੈਮੋਕ੍ਰੇਟਸ ਨੇ ਉਹਨਾਂ ਦਾ ਧੰਨਵਾਦ ਕੀਤਾ, ਕਹਿੰਦੇ ਵੀ ਤੁਸੀਂ ਸੈਲਫਲੈਸ ਡਿਸੀਜਨ ਜਿਹੜਾ ਉਹ ਲੈ ਲਿਆ। ਕਿਉਂਕਿ ਹਰਜੋਤ ਸਿੰਘ ਜੀ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਆ ਵੀ ਕੋਈ ਰਾਸ਼ਟਰਪਤੀ ਹੋਵੇ ਤਾਂ ਉਹਨੂੰ ਸਾਈਡ ਤੇ ਕਰਨ ਦੀ ਕੋਸ਼ਿਸ਼ ਕੀਤੀ ਹੋਵੇ, ਉਹਦੀ ਈਗੋ ਵੀ ਵਿੱਚ ਆ ਜਾਂਦੀ ਆ। ਪਰ ਫਿਰ ਵੀ ਉਹਨਾਂ ਨੇ ਇਹ ਜਿਹੜਾ ਉਹ ਕੀਤਾ ਆ, ਇਹ ਡੈਮੋਕ੍ਰੇਟਸ ਜਿਹੜੇ ਉਹ ਕਹਿ ਰਹੇ ਆ। ਸੋ ਦੇਖੋ ਇਹ ਫੈਸਲਾ ਕੀ ਜਿਹੜਾ ਉਹ ਸਾਬਤ ਕਰਦਾ ਆ। ਇਹ ਕਹਿੰਦੇ ਰਹੇ ਆ ਵੀ ਡੈਮੋਕ੍ਰੇਸੀ ਇਜ਼ ਔਨ ਦਾ ਬੈਲਟ, ਤੇ ਖੁਦ ਡੈਮੋਕ੍ਰੇਟ ਤਰੀਕੇ ਦੇ ਨਾਲ ਇਲੈਕਟ ਕੀਤਾ ਇਹਨਾਂ ਦਾ ਕੈਂਡੀਡੇਟ ਆ, ਉਸ ਨੂੰ ਹੁਣ ਲਾਂਭੇ ਕਰ ਦਿੱਤਾ ਗਿਆ ਆ। ਬੜੇ ਸਵਾਲ ਨੇ, ਬੜੇ ਵਿਵਾਦ ਨੇ, ਬੜੀਆਂ ਚਰਚਾਵਾਂ ਨੇ। ਸੋ ਇੱਥੇ ਹੀ ਆਪਾਂ ਇਜਾਜ਼ਤ ਲੈਂਦੇ ਹਾਂ ਸਰੋਤਿਆਂ ਤੋਂ। ਪਿਆਰ ਭਰੀ ਸਤਿ ਸ਼੍ਰੀ ਅਕਾਲ। ਹੋਰ ਅਪਡੇਟਸ ਦੇ ਲਈ ਜੁੜੇ ਰਹੋ ਪੰਜਾਬੀ ਰੇਡੀਓ।